जी आखो। वालेकुम अस्सलाम। सर जी मैं इकबाल टाउन से अरशद बोल रहा हूँ, लाहौर से। अच्छा चलो तुसी गल कर सकते हो? जी 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 गल करो अरशद साहब। मैं ਤੁਹਾਡੇ ਨਾਲ ਟੋਪਰ ਤੇ ਗੱਲ ਕਰਨਾ ਚਾਹ ਰਿਹਾ ਸਰ। ਤੁਸੀਂ ਕਾਲ ਬੰਦ ਕਰ ਦਿੱਤੀ ਹੈ। ਮੈਂ ਪਹਿਲੇ ਕਾਲ ਕੀਤੀ ਤੇ ਤੁਸੀਂ ਕਾਲ ਬੰਦ ਕਰ ਦਿੱਤੀ। ਮੈਂ ਕਿਹਾ ਸ਼ਾਇਦ ਕੋਈ ਗੱਲ ਮੇਰੇ ਮੂੰਹੋਂ ਕੋਈ ਐਸੀ ਨਿਕਲ ਗਈ ਤੁਹਾਨੂੰ ਅੱਛੀ ਨਹੀਂ ਲੱਗੀ। ਨਹੀਂ ਜਨਾਬ ਜਵੇਦ ਸਾਹਿਬ ਤੁਹਾਡੇ ਮੂੰਹੋਂ ਗੱਲ ਕਿਉਂ ਨਿਕਲ ਸਕਦੀ ਹੈ ਇਹੋ ਜਿਹੀ ਜਿਹੜੀ ਸਾਨੂੰ ਅੱਛੀ, ਤੁਸੀਂ ਸਾਨੂੰ ਅੱਛੇ ਲੱਗਦੇ ਹੋ ਤੇ ਤੁਹਾਡੀ ਗੱਲ ਵੀ ਅੱਛੀ ਲੱਗਦੀ ਹੈ ਸਾਨੂੰ। ਮਿਹਰਬਾਨੀ ਤੁਹਾਡੀ। हाँ बहुत ਨਾਮ ਅਰਸ਼ਦ ਹੈ, ਜਵੇਦ ਨਹੀਂ। जी अरशद वेख ला ना तेरी गल ने मेरी गल भुलाती है। चलो जींदे रहो, बहुत मेहरबानी। ओके सर 2 मिनट चाहिए सर। तो 3 मिनट लवो। अच्छा जी। हाँ सर जी मैं ਤੁਹਾਨੂੰ ਇਹ ਪੁੱਛਣਾ ਚਾਹ ਰਿਹਾ ਵਾਂ ਆਪਣੇ ਵਾਸਤੇ, ਕਿਸੇ ਦਾ ਨਹੀਂ ਪਤਾ, ਆਪਣੇ ਵਾਸਤੇ ਪੁੱਛਣਾ ਚਾਹ ਰਿਹਾ हाँ ਕਿ ਕਿਸੇ ਨਾਲ ਅਗਰ ਸਾਫ਼ ਦਿਲ ਨਾਲ ਸਾਫ਼ ਨੀਅਤ ਨਾਲ ਚਲੋ, हाँ ਠੀਕ ਹੈ, हाँ ਉਹਦੀ ਹਰ ਗੱਲ ਦਾ ਖਿਆਲ ਰੱਖੋ, ਉਹਦੀ ਹਰ ਜ਼ਰੂਰਤ ਦਾ ਖਿਆਲ ਰੱਖੋ हाँ ਤੇ ਅਗਲਾ ਕਿਉਂ ਨਹੀਂ ਸਾਫ਼ ਨੀਅਤ ਨਾਲ ਚੱਲਦਾ, ਉਹਦੀ ਆਇਆ ਕਿਹੜੀ ਐਸੀ ਵਜ੍ਹਾ ਹੈ ਜਾਂ ਕਿਹੜੀ ਐਸੀ ਪ੍ਰੋਬਲਮ ਹੈ, ਜਾਂ ਤੇ ਅਗਲਾ ਪਹਿਲੇ ਕਨੈਕਟ ਹੀ ਨਾ ਕਰੇ। ओए लड़ना नहीं मेरी गल सुनो एक बार फिर तुहानू अपना नाम दसना पैना। ना दसो। ਮੇਰਾ ਨਾਮ ਮੁਹੰਮਦ ਅਰਸ਼ਦ ਅਸਲਮ। अरशद असलम मेरी गल सुन, किसी नाल तुसी अच्छा काम अगर वर्तारा करदे हो या किसी दी हेल्प करदे हो तो इस नीयत नाल करदे हो कि ਉਹ ਤੁਹਾਡੇ ਨਾਲ ਵੀ करे। नहीं ਉਹ ਤੁਸੀਂ ਮੇਰੀ ਗੱਲ ਨੂੰ ਫਾਲੋ ਨਹੀਂ ਕੀਤਾ। ਮੇਰੀ ਗੱਲ ਕਰਨ ਦਾ ਇਹ ਮਕਸਦ ਨਹੀਂ। ਤੁਹਾਡੀ ਕੀ ਮਕਸਦ ਦੱਸੋ? ਮੈਂ ਤੁਹਾਡੇ ਨਾਲ ਸਾਫ਼ ਨੀਅਤ ਨਾਲ ਚੱਲਣਾ, ਆਹੋ ਤੁਹਾਡੇ ਨਾਲ ਪਿਆਰ ਕਰਨਾ ਵਾ, ਤੁਹਾਡੇ ਨਾਲ ਸਾਫ਼ ਨੀਅਤ ਨਾਲ ਚੱਲਣਾ, ਠੀਕ ਹੈ। ਤੁਹਾਨੂੰ ਮੈਂ ਚਾਹਨਾ, ਹੱਦ ਤੋਂ ਜ਼ਿਆਦਾ ਮੈਂ ਤੁਹਾਨੂੰ ਚਾਹਨਾ, ਠੀਕ ਹੈ। ਤੇ ਤੁਹਾਡੀ ਨੀਅਤ ਮੇਰੇ ਬਾਰੇ ਤੁਹਾਡੀ ਨੀਅਤ ਕਿਉਂ ਨਹੀਂ ਸਾਫ਼? ਉਹ ਵੀ ਮੇਰੀ ਸਾਫ਼ ਹੋਵੇ ਨਾ ਹੋਵੇ, ਤੁਸੀਂ ਆਪਣੇ ਪਿਆਰ ਨੂੰ ਵੇਖੋ, ਆਪਣੇ ਪਿਆਰ ਨੂੰ ਸਾਫ਼ ਰੱਖੋ। ਮੇਰੀ ਨੀਅਤ ਹੋਵੇ ਨਾ ਹੋਵੇ, ਤੁਸੀਂ ਪਿਆਰ ਕਰਦੇ ਹੋ, ਮੇਰੀ ਮਜਬੂਰੀ ਤੇ ਨਹੀਂ ਨਾ ਕਿ ਤੁਸੀਂ ਮੇਰੇ ਨਾਲ ਪਿਆਰ ਕਰੋ। ਤੁਸੀਂ ਪਿਆਰ, ਤੁਹਾਨੂੰ ਮੈਂ ਚੰਗਾ ਲੱਗਣਾ, ਤੁਸੀਂ ਪਿਆਰ ਕਰਦੇ ਹੋ ਨਾ ਜੀ, ਤੇ ਫਿਰ ਮੇਰੇ ਕੋਲੋਂ ਉਮੀਦਾਂ ਕਿਉਂ ਰੱਖਦੇ ਹੋ? ਮੇਰੇ ਕੋਲ ਰਿਕੁਆਇਰਮੈਂਟਾਂ ਕਰਦੇ ਹੋ ਕਿ ਮੈਂ ਵੀ ਤੁਹਾਡੇ ਨਾਲ ਪਿਆਰ ਕਰਾਂ? ਬਈ ਤੁਹਾਨੂੰ ਮੈਂ ਚੰਗਾ ਲੱਗਣਾ, ਤੁਸੀਂ ਪਿਆਰ ਕਰੋ। ਨਹੀਂ ਦੇਖੋ ਮੈਂ ਪਿਆਰ ਦੀ ਗੱਲ ਹੀ ਨਹੀਂ ਉਹ ਭਾਈ ਤੁਮ ਪਿਆਰ ਨੂੰ ਛੱਡੋ, ਕਮ ਸੇ ਕਮ ਅਗਰ ਦੇਖੋ ਨਾ, ਹੁਣ ਤੁਸੀਂ ਮੇਰੇ ਨਾਲ ਸਾਫ਼ ਨੀਅਤ ਨਾਲ ਗੱਲ ਕਰੋ ਤੇ ਮੈਂ ਤੁਹਾਡੇ ਨਾਲ ਸਾਫ਼ ਨੀਅਤ ਨਾਲ ਗੱਲ ਨਾ ਕਰਾਂ। ਹਾਂ ਜਾਂ ਤੇ ਮੈਨੂੰ ਚਾਹੀਦਾ ਹੀ ਨਹੀਂ ਕਿ ਮੈਂ ਤੁਹਾਡੇ ਨਾਲ ਪਹਿਲੇ ਕਿਸੇ ਟੋਪਰ ਤੇ ਗੱਲ ਕਰਾਂ, ਤੇ ਜੇ ਕਰਾਂ ਤੇ ਮੈਂ ਤੁਹਾਡੇ ਨਾਲ ਸਾਫ਼ ਨੀਅਤ ਨਾਲ ਕਰਾਂ। ਅੱਛਾ ਅਰਸ਼ਦ ਮੇਰੀ ਗੱਲ ਸੁਣ, ਅਗਰ ਇਹ ਪਿਆਰ ਨੂੰ ਤੁਸੀਂ ਸੌਦੇਬਾਜ਼ੀ ਬਣਾਉਣਾ ਹੈ ਕਿ ਮੈਂ ਕਰ ਰਿਹਾ ਤੇ ਮੇਰੇ ਨਾਲ ਕਮ ਸੇ ਕਮ ਇੰਜ ਤੇ ਕਰੇ, ਔਰ ਮੇਰੇ ਨਾਲ ਕਮ ਸੇ ਕਮ ਹੱਸ ਕੇ ਤੇ ਬੋਲੇ, ਔਰ ਮੇਰੇ ਨਾਲ ਕਮ ਸੇ ਕਮ ਕਿਉਂ ਯਾਰ ਬਈ ਤੁਸੀਂ ਆਪਣੇ ਪਿਆਰ ਨੂੰ ਸੌਦੇਬਾਜ਼ੀ ਕਿਉਂ ਬਣਾ ਰਹੇ ਹੋ? ਇਹ ਪਿਆਰ ਨਹੀਂ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ अर्ज करा, मेरी ना मैं शादी हुई थी लव मैरिज, मेरी बीवी फौत हो गई है, 5 साल हो गए। ओहो अच्छा ते मेरी बीवी बहुत ही अच्छी थी। 5 साल हो गए उन्होंने डेथ हुई नु जी, ठीक भी मेरे दिल दे विच है। ठीक है, अच्छी गल है। अच्छा बहुत ही अच्छी मेरी ठीक है, जिन्हों कहने ना बीवी वो बीवी थी जी, ठीक है। लेकिन गल करन दा मकसद है कि हुन जदों दी डेथ हो गई, मनी किसे नाल सलामदो हुई है, हो गई है, ठीक है, ठीक हो गया। लेकिन गल करने का मकसद है कि अगर मैं हुई फिर गल करांगा कि मैं शायद गल करनी नहीं आ रही। अच्छा मेरी गल सुन, तन समझ नहीं आ रही, शायद मैंने समझानी नहीं आ रही। साफ नीयत नाल अच्छा मेरी गल सुनो, ओ मेरी गल सुनो, काम में कोई जरूरी नहीं कि कुछ तुसी ਮੈਨੂੰ ਚੀਜ਼ ਦਿਓ। ਅੱਛਾ ਓਹੋ ਤੁਸੀਂ ਚਾਹ ਰਹੇ ਹੋ ਰਵੱਈਆ ਠੀਕ ਰੱਖੇ ਤੁਹਾਡੇ ਨਾਲ, ਇਹ ਵੀ ਅਸਲ 'ਚ ਡਿਮਾਂਡ ਹੀ ਹੁੰਦੀ ਹੈ ਕਿ ਤੁਹਾਡਾ ਨਾਲ ਰਵੱਈਆ ਠੀਕ ਰੱਖੇ। ਤੁਸੀਂ ਆਪਣੇ ਘਰ ਵਾਲਿਆਂ ਨੂੰ ਭੇਜੋ ਤੇ ਵਿਆਹ ਕਰੋ ਚੁੱਪ ਕਰਕੇ ਉਹਦੇ ਨਾਲ, ਜੇ ਹੋ ਸਕਦਾ ਹੈ ਤੇ ਠੀਕ ਹੈ, ਤੇ ਇਹ ਨਹੀਂ ਹੋ ਸਕਦਾ। ਖਤਮ ਕਰ ਦਿੱਤਾ ਚਲੋ ਤੇ ਫਿਰ ਮੈਟਰ ਸੀ ਜੋ ਵੀ ਖਤਮ ਹੋ ਗਿਆ। ਹਾਂ ਫਿਰ ਇਹ ਮੁਹੱਬਤ ਨਹੀਂ ਸੀ, ਪੁੱਛਣਾ ਚਾਹ ਰਿਹਾ ਇਹ ਮੁਹੱਬਤ ਨਹੀਂ ਸੀ। ਮੈਂ ਨਹੀਂ ਮੈਂ ਪੁੱਛਣਾ ਚਾਹ ਰਿਹਾ ਸਾਂ ਕਿ ਆਇਆ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿ ਮੈਂ ਦੱਸਾਂ, ਚਾਹੇ ਉਹ ਤੂੰ ਛੱਡੋ ਕੋਈ ਵੀ ਹੋਵੇ। ਅੱਛਾ ਮੈਂ ਦੱਸਣਾ, ਮੈਂ ਦੱਸਣਾ ਕਿਉਂ ਨਹੀਂ ਚੱਲਦਾ। ਅੱਛਾ ਇਹ ਨਾ ਜੇ ਇੰਜ ਹੀ ਰਹੋਗੇ ਨਾ ਤੇ ਤੁਹਾਡੇ ਨਾਲ ਕੋਈ ਵੀ ਨਹੀਂ ਸਹੀ ਚੱਲੇਗਾ, ਕਿਉਂਕਿ ਤੁਸੀਂ ਕਿਸੇ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ। मैं ਇਹਦੇ ਚ 3 ਵਾਰੀ ਕਹਿ ਚੁੱਕਿਆ, ਮੇਰੀ ਗੱਲ ਸੁਣੋ, ਤੁਸੀਂ ਤੁਹਾਡੀ ਬ੍ਰੇਕਾਂ ਤੇ ਫੇਲ ਹੈ, ਉਹ ਜ਼ਰਾ ਚੈੱਕ ਕਰਵਾਓ ਕਿਸੇ ਡਾਕਟਰ ਨੂੰ, ਠੀਕ ਹੈ ਨਾ। ਮੇਰੀ ਗੱਲ ਸੁਣੋ ਕਿ ਬ੍ਰੇਕ ਵਗੈਰਾ ਦਾ ਧਿਆਨ ਰਵੇ। ਤੁਸੀਂ ਜੋ ਤੁਹਾਡਾ ਰਵੱਈਆ ਹੈ ਜਾਂ ਜਿਸ ਤਰ੍ਹਾਂ ਜਜ਼ਬਾਤੀ ਉਹ ਸੋਹਣਿਆ, ਕਿਸੇ ਨੇ ਵੀ ਨਹੀਂ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਅੱਗੋਂ ਰਿਸਪੌਂਸ ਕਰਨਾ ਜੋ ਤੁਸੀਂ ਚਾਹ ਰਹੇ ਹੋ। ਅਗਲੇ ਦੀ ਗੱਲ ਸੁਣੀ ਦੀ ਹੈ ਹੌਸਲੇ ਨਾਲ, ਠੀਕ ਹੈ। ਉਹ ਕੀ ਚਾਹ ਰਿਹਾ ਹੈ, ਤੁਸੀਂ ਤੇ ਚਾਹ ਰਹੇ ਹੋ ਤੁਹਾਡੇ ਨਾਲ ਹੱਸ ਕੇ ਬੋਲੇ,
ਤੁਸੀਂ ਚਾਹ ਰਹੇ ਹੋ ਤੁਹਾਡੇ ਨਾਲ ਮਤਲਬ ਉਹ ਇਸ ਤਰ੍ਹਾਂ ਦਾ ਰਵੱਈਆ ਰੱਖੇ, ਉਹ ਕੀ ਚਾਹ ਰਿਹਾ ਉਹਦਾ ਵੀ ਤਾਂ ਸੁਣ ਲਵੋ ਨਾ, ਉਹ ਵੀ ਇਨਸਾਨ ਹੈ। ਠੀਕ ਹੋ ਗਿਆ ਕਿ ਮਤਲਬ ਤੁਸੀਂ ਇਕੱਲੇ ਤੁਹਾਡੇ ਜਜ਼ਬਾਤ ਨਹੀਂ, ਉਹਦੇ ਵੀ ਤਾਂ ਜਜ਼ਬਾਤ ਨੇ ਨਾ, ਉਹਨੂੰ ਵੀ ਤਾਂ ਤੁਸੀਂ ਪਤਾ ਕਰੋ ਕਿ ਉਹਦੇ ਜਜ਼ਬਾਤ ਕੀ ਨੇ, ਉਹਦੀ ਕਦਰ ਕਰੋ। ਹੋ ਸਕਦਾ ਤੁਹਾਡੇ ਨਾਲ ਪਿਆਰ ਹੀ ਨਾ ਕਰਦੀ ਹੋਵੇ, ਧੱਕੇ ਨਾ ਕਰਵਾਉਣਾ ਤੁਸੀਂ, ਠੀਕ ਹੈ। ਤੇ ਇਸ ਕਰਕੇ ਤੁਸੀਂ ਨਾ ਅਰੇਂਜ ਮੈਰਿਜ ਕਰੋ, ਹੁਣ ਲਵ ਨਹੀਂ ਕਰਨੀ, ਠੀਕ ਹੈ। ਘਰਦਿਆਂ ਨੂੰ ਕਹੋ ਕਿ ਤੁਹਾਡੇ ਵਾਸਤੇ ਰਿਸ਼ਤਾ ਲੱਭਣ ਔਰ ਤੁਹਾਡਾ ਵਿਆਹ ਕਰਾਉਣ, ਠੀਕ ਹੈ ਜੀ। ਮੇਰੇ ਵਾਲਾ ਸਾਹਿਬ ਤੇ ਵਾਲਾ ਫੋਟ ਹੋ ਚੁੱਕੇ ਨੇ, ਹੁਣ ਕਿੰਨੇ ਭੈਣ ਭਾਈ ਨੇ ਸਭ ਆਪਣੇ ਆਪਣੇ ਘਰ ਨੇ। ਹਾਂ ਤੁਸੀਂ ਸਭ ਤੋਂ ਪਹਿਲਾਂ ਭਾਈ ਤੋਂ ਸਭ ਤੋਂ ਵੱਡਾ ਵਾਂ। ਹਾਂ ਕਿਉਂਕਿ ਅਸੀਂ ਬਹੁਤ ਵੱਡੇ ਖਾਨਦਾਨ ਦਾ ਰਾਜਪੂਤ ਰਾਣਾ। ਅੱਛਾ, ਵਾਹ ਵਾਹ। ਲੇਕਿਨ ਸਿਰਫ ਗੱਲ ਕੀ ਹੈ ਕਿ ਕੁਝ ਹਾਲਾਤ ਕੁਝ ਉਹੋ ਜਿਹੇ ਹੋ ਗਏ ਨੇ। ਇਹ ਕਿੰਨਾ ਕੁ ਵੱਡਾ ਖਾਨਦਾਨ ਹੈ, ਕੋਈ ਹੈ ਕਿ ਮਤਲਬ 2.5 ਲੱਖ ਅਫਰਾਦ ਦਾ? ਸਰ ਜੀ ਗਿਨੇ ਤੇ ਮੈਂ ਕਦੀ ਨਹੀਂ, ਲੇਕਿਨ ਸ਼ੁਕਰ ਹੈ ਅੱਲਾਹ ਦਾ, ਗਿਨੇ ਕਦੀ ਨਹੀਂ। ਹਾਂ ਲੇਕਿਨ ਬਸ ਸਰ ਠੀਕ ਹੀ ਹੈ। ਅੱਛਾ, ਸਾਰੇ ਨਾ ਕੰਮ ਤੋਂ ਵੱਡੇ ਹੁੰਦੇ। ਅੱਛਾ ਸਾਹਿਬ ਮੇਰੀ ਗੱਲ ਸੁਣੋ ਭਾਈਆ, ਮੇਰੀ ਗੱਲ ਸੁਣ ਲੈ। ਕੰਮ ਵੱਡੇ ਹੁੰਦੇ ਨੇ, ਤੁਹਾਡੇ ਕੰਮ ਵੱਡੇ ਹੁੰਦੇ ਨੇ, ਤੁਹਾਨੂੰ ਤੁਹਾਡੀ ਕੋਈ ਸੋਭਾ ਕਰੇ, ਤੁਹਾਡੀ ਕੋਈ ਤਾਰੀਫ ਕਰੇ, ਫਿਰ ਤੁਸੀਂ ਵੱਡੇ ਹੋ। ਜੀ ਜੀ ਠੀਕ ਹੈ। ਆਪਣੇ ਮੂੰਹ ਤੇ ਹਰ ਬੰਦਾ ਕੌਣ ਕਹਿੰਦਾ ਮੈਂ ਮਤਲਬ ਮੇਰਾ ਖਾਨਦਾਨ ਛੋਟਾ ਹੈ? ਕਦੀ ਕਿਸੇ ਨੂੰ ਕਹੋਗੇ ਜਾਂ ਕੋਈ ਕਹੇਗਾ ਕਿ ਮੇਰਾ ਖਾਨਦਾਨ ਛੋਟਾ ਹੈ ਜਾਂ ਮੇਰਾ ਖਾਨਦਾਨ ਘੱਟ ਹੈ? ਹਰ ਬੰਦੇ ਦਾ ਖਾਨਦਾਨ ਚੰਗਾ ਹੈ, ਹਰ ਬੰਦੇ ਦਾ ਖਾਨਦਾਨ ਉੱਚਾ ਹੈ, ਠੀਕ ਹੈ। ਸਰ ਜੀ ਕਈਆਂ ਨੂੰ ਵਧਾ ਕੇ ਗੱਲ ਕਰਨੀ ਆਉਂਦੀ ਹੈ, ਲੇਕਿਨ ਮੈਂ ਕਦੀ ਵਧਾ ਕੇ ਗੱਲ ਨਾ, ਮੈਨੂੰ ਕੋਈ ਸ਼ੌਕ ਹੈ ਨਾ ਕਿੰਨੀ ਗੱਲ ਹੋਵੇ ਮੈਂ ਉਹੀ ਕਰਨਾ। ਲੇਕਿਨ ਤੁਸੀਂ ਜਜ਼ਬਾਤੀ ਹੋ ਜਾਂਦੇ ਹੋ, ਵਧਾ ਕੇ ਨਹੀਂ ਕਰਦੇ। ਤੁਹਾਡਾ ਜਜ਼ਬਾਤ ਤੁਹਾਡੇ ਗੱਲਾਂ ਨੂੰ ਪੈਂਚਰ ਕਰ ਦਿੰਦਾ, ਤੁਹਾਡੇ ਗੱਲਾਂ ਵਿੱਚ ਹਵਾ ਕੱਢ ਦਿੰਦਾ, ਠੀਕ ਹੈ। ਇਸ ਕਰਕੇ ਤੁਸੀਂ ਜਜ਼ਬਾਤੀ ਨਹੀਂ ਹੋਣਾ, ਤੁਸੀਂ ਆਪਣੇ ਆਪ ਤੇ ਨਾ ਥੋੜਾ ਜਿਹਾ ਬੜਾ ਧੀਰਜ ਰੱਖੋ, ਕੰਟਰੋਲ ਕਰਨਾ ਸਿੱਖੋ, ਠਹਿਰਾਓ ਲਿਆਓ ਆਪਣੀ ਤਬੀਅਤ ਦੇ ਵਿੱਚ, ਠੀਕ ਹੈ। ਫਿਰ ਵੇਖਣਾ ਤੁਹਾਡੇ ਨਾਲ ਕਿੰਨੇ ਪਿਆਰ ਕਰਦੇ ਨੇ ਲੋਗਣੀਆਂ, ਬੀਬੀਆਂ, ਸਵਾਣੀਆਂ, ਹੈ। ਠੀਕ ਹੈ। ਓਕੇ ਓਕੇ ਓਕੇ, ਰੱਬ ਰੱਖੇ।